ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਲੋਨ ਦੀ। ਇੱਕ ਮਾਤੜ ਬੰਦਾ ਬੈਂਕ ਦੇ ਵਿੱਚ ਗੇੜੇ ਮਾਰ-ਮਾਰ ਥੱਕ ਜਾਂਦਾ ਕਿ ਭਾਈ ਕੋਈ ਮੈਨੂੰ ਲੋਨ ਦੇ ਦਿਓ ਛੋਟਾ-ਮੋਟਾ ਕਾਰੋਬਾਰ ਕਰਨ ਨੂੰ ਜਾਂ ਕੁਛ ਵੀ। ਕਿਸਾਨੀ ਵੀ ਦੇਖਦੇ ਹਾਂ ਆਪਾਂ, ਸਹਾਇਕ ਧੰਦਾ ਕੋਈ ਤੋਰਨਾ ਹੋਵੇ, ਲੋਨ ਲੈਣਾ ਹੋਵੇ ਤੇ ਪਹਿਲਾਂ 100 ਤਰ੍ਹਾਂ ਦੀ ਇਨਕੁਆਇਰੀ ਦੇ ਵਿੱਚੋਂ ਲੰਘਣਾ ਪੈਂਦਾ। ਜਿਹੜਾ ਸੇਵਾ ਪਾਣੀ ਆਫ ਦੀ ਰਿਕਾਰਡ ਲੈ ਜਾਂਦੇ ਆ ਉਹ ਗੱਲ ਵੱਖਰੀ ਹੈ। ਤੇ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਮੁਰਦੇ ਪੈਨਸ਼ਨਾਂ ਤੋਂ ਬਾਅਦ ਜਾਂ ਹੋਰ ਸਕੀਮਾਂ ਤੋਂ ਬਾਅਦ ਲੋਨ ਵੀ ਲੈਂਦੇ ਰਹੇ ਨੇ। ਜਿਉਂਦੇ ਬੰਦੇ ਤਰਸਦੇ ਨੇ, ਮੁਰਦਿਆਂ ਤੇ ਇੰਨਾ ਸਿਸਟਮ ਮਿਹਰਬਾਨ ਕਿਉਂ? ਬਿਲਕੁਲ ਪ੍ਰਵੀਨ ਜੀ, ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕਰਦੇ ਰਹੇ ਹਾਂ ਕਿ ਜੀ। ਪੰਜਾਬ 'ਚ ਮੁਰਦਿਆਂ ਦੇ ਨਾਂ ਤੇ ਰਾਸ਼ਨ ਵੀ ਮਿਲੀ ਜਾਂਦਾ, ਹਾਂਜੀ, ਪੰਜਾਬ 'ਚ ਮੁਰਦਿਆਂ ਨੂੰ ਪੈਨਸ਼ਨ ਵੀ ਮਿਲੀ ਜਾਂਦੀ ਹੈ। ਮਿਲਦੀ ਹੈ ਜੀ ਤੇ ਜੀ। ਹੁਣ ਤਾਂ ਇਹ ਤੋਂ ਵੀ ਵੱਡੀ ਗੱਲ ਸਾਹਮਣੇ ਆ ਗਈ ਕਿ ਹੂੰ ਪੰਜਾਬ 'ਚ ਮੁਰਦਿਆਂ ਨੂੰ ਲੋਨ ਵੀ ਮਿਲਦਾ ਜੀ, ਤੇ ਉਹ ਲੋਨ 'ਚੋਂ ਕਦੇ ਕਿਸ਼ਤਾਂ ਵੀ ਭਰ ਜਾਂਦੇ ਨੇ ਤੇ ਕਦੇ ਵਿਆਜ ਵੀ ਭਰ ਜਾਂਦੇ ਨੇ ਠੀਕ ਹੈ। ਤੇ ਕਦੇ ਲੋਨ ਖੜਾ ਰਹਿੰਦਾ, ਫਿਰ ਉਹ ਜਵਾਕਾਂ ਦੇ ਸਿਰ ਵੀ ਪੈ ਰਿਹਾ। ਸੋ ਇਹ ਹੂੰ ਬੜੀ ਵੱਡੀ ਕਹਾਣੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਪੰਜਾਬ ਸੂਬੇ ਦੇ ਕੋਆਪਰੇਟਿਵ ਬੈਂਕ ਨੇ ਸਾਡੇ, ਜੀ, ਉਹਨਾਂ ਬੈਂਕਾਂ ਦੇ ਵਿੱਚ ਕਰੋੜਾਂ ਦਾ ਇੱਕ ਘਪਲਾ, ਠੀਕ ਹੈ ਕਰੋੜਾਂ ਦਾ ਘਟਾਲਾ ਤੇ ਜ਼ਿਆਦਾਤਰ ਮਾਮਲਿਆਂ 'ਚ ਬੈਂਕ ਅਧਿਕਾਰੀ ਉਹ ਸ਼ਾਮਲ ਨੇ। ਜੀ। ਬੈਂਕ ਅਧਿਕਾਰੀਆਂ ਨੇ ਮੁਰਦਿਆਂ ਦੇ ਖਾਤਿਆਂ ਨੂੰ ਜਿਉਂਦੇ ਕਰਕੇ ਮੁਰਦਿਆਂ ਨੂੰ ਜਿਉਂਦੇ ਕਰ ਲਿਆ ਤੇ ਉਹਨਾਂ ਦੇ ਨਾਂ ਤੇ ਲੋਨ ਜਾਰੀ ਕੀਤੇ, ਉਹਨਾਂ ਦੇ ਖਾਤਿਆਂ 'ਚ ਲੋਨ ਆਏ, ਉਹਦੇ ਵਿੱਚੋਂ ਕਦੇ ਥੋੜਾ ਬਹੁਤ ਭਰਤਾ। ਇਸ ਸਕੀਮ ਦੇ ਤਹਿਤ ਲਏ ਗਏ ਪ੍ਰਵੀਨ ਜੀ ਕਿ ਜਦੋਂ ਐਲਾਨ ਕੀਤੇ ਗਏ ਸੀ ਕਿ ਸਾਰਿਆਂ ਦੇ ਕਰਜ਼ੇ ਮਾਫ ਹੋ ਜਾਣੇ, ਠੀਕ ਹੈ। ਤੇ ਉਹ ਸਕੀਮ ਤਹਿਤ ਇਹਨਾਂ 'ਚ ਲੋਨ ਪਾਏ ਗਏ ਕਿ ਲਓ ਵੀ ਲੋਨ ਤਾਂ ਮਾਫ ਹੋ ਹੀ ਜਾਣਾ। ਸੋ ਲੋਨ ਮਾਫ ਨਹੀਂ ਹੋਏ ਤੇ ਬਾਅਦ 'ਚ ਹੁਣ ਉਹ ਖੜੇ ਨੇ ਪੈਸੇ ਤੇ ਹੁਣ ਇੱਕ ਸਮਾਨ ਪੈ ਗਿਆ। ਪੰਜਾਬ 'ਚ ਜਿਹੜੇ ਸਹਿਕਾਰੀ ਬੈਂਕ ਨੇ, ਸਾਡੇ ਕੋਆਪਰੇਟਿਵ ਬੈਂਕ ਨੇ, ਉਹਨਾਂ ਬੈਂਕਾਂ 'ਚ ਕਰੋੜਾਂ ਦਾ ਘਟਾਲਾ ਆਏ, ਜਿਨ੍ਹਾਂ ਖਾਤੇ ਧਾਰਕਾਂ ਨੂੰ ਮਰੇ ਹੋਏ 20 ਤੋਂ 24 ਸਾਲ ਹੋ ਗਏ। ਠੀਕ ਹੈ। ਕੋਈ ਇੱਕਾ ਦੁੱਕਾ ਨਹੀਂ ਕਿ ਹੁਣ ਕੇ ਮਰਿਆ ਉਹਦਾ ਸਰਟੀਫਿਕੇਟ ਨਹੀਂ ਜਮਾ ਹੋਇਆ ਜਾਂ ਕੁਝ। 24 ਸਾਲ ਪੁਰਾਣੇ ਮਰੇ ਹੋਏ ਬੰਦਿਆਂ ਦੇ ਖਾਤੇ ਚਾਲੂ ਹੋਏ, ਬਕਾਇਦਾ ਸਟੇਟਮੈਂਟਾਂ ਖੜੀਆਂ ਨੇ, ਉਹ ਸਾਰਾ ਤੱਥ ਸਾਹਮਣੇ ਆ ਗਿਆ। ਤੇ ਇਹ ਮਾਮਲਾ ਆਇਆ ਕਿਵੇਂ? ਅਸਲ 'ਚ ਹੋਇਆ ਕਿ ਬੈਂਕ ਨੂੰ ਕਰਜ਼ਿਆਂ ਨੂੰ ਲੈ ਕੇ ਜਿਹੜੀ ਇੱਕ ਛਾਣਬੀਣ ਹੋਈ, ਉਸ ਛਾਣਬੀਣ 'ਚ ਕੁਝ ਤੱਥ ਸਾਹਮਣੇ ਆਏ ਕਿ ਪੰਜਾਬ ਦੇ ਜਿਹੜੇ ਸਹਿਕਾਰੀ ਬੈਂਕ ਨੇ, ਕੋਆਪਰੇਟਿਵ ਬੈਂਕ ਨੇ, ਉਹਨਾਂ ਬੈਂਕਾਂ ਦੇ ਵਿੱਚ 500 ਤੋਂ ਜ਼ਿਆਦਾ ਅਜਿਹੇ ਫਰਜ਼ੀ ਖਾਤੇ ਸਾਹਮਣੇ ਆਏ ਨੇ। 500 ਤੋਂ ਜ਼ਿਆਦਾ। ਤੇ ਉਹ ਖਾਤਿਆਂ ਦੇ ਹਵਾਲੇ ਨਾਲ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਲੋਨ ਦੇ ਘਟਾਲੇ ਤਾਂ ਹੈਗੇ ਹੀ ਹੈਗੇ ਨੇ, ਜਾਅਲੀ ਬੰਦਿਆਂ ਨੂੰ ਲੋਨ ਜਾਂ ਕਿਸੇ ਨੂੰ ਗੈਰ ਜ਼ਮੀਨੀ ਨੂੰ ਜ਼ਮੀਨ ਵਾਲਾ ਦਿਖਾ ਕੇ ਲੋਨ, ਸੋ ਉਹ ਸਾਰਾ ਤਾਂ ਹੈਗਾ ਹੀ ਸੀ। ਪਰ ਆਹ ਇੱਕ ਨਵਾਂ ਪਹਿਲੂ ਨਿਕਲ ਕੇ ਆਇਆ ਕਿ ਮੁਰਦਿਆਂ ਦੇ ਨਾਂ ਤੇ ਵੀ ਲੋਨ ਜਾਰੀ ਹੋਏ ਤੇ ਇਹਦੇ ਵਿੱਚ ਪਰਿਵਾਰ ਸ਼ਾਮਲ ਨਹੀਂ ਹੈ। ਜ਼ਿਆਦਾਤਰ ਮਾਮਲਿਆਂ 'ਚ, ਜ਼ਿਆਦਾਤਰ ਮਾਮਲੇ ਇਹੋ ਜਿਹੇ ਨੇ ਜਿਹਦੇ 'ਚ ਪਰਿਵਾਰ ਅਣਜਾਣ ਹੈ, ਪਰਿਵਾਰ ਨੂੰ ਪਤਾ ਹੀ ਨਹੀਂ। ਤੇ ਜਦੋਂ ਇਹ ਤੱਥ ਸਾਹਮਣੇ ਆਏ ਤਾਂ ਕਿੰਨਾ ਕਹਿ ਮੁਰਦਿਆਂ ਵਾਲਾ ਮਾਮਲਾ, ਉਹਦੀ ਜਾਂਚ ਲਈ ਇੱਕ ਮੀਡੀਆ ਅਦਾਰੇ ਨੇ ਆਪਣੇ ਲੈਵਲ ਤੇ ਪਹਿਲ ਕਦਮੀ ਕੀਤੀ ਔਰ ਉਸ ਮੀਡੀਆ ਅਦਾਰੇ ਨੇ ਜਦੋਂ ਪਹੁੰਚ ਕੀਤੀ ਤਾਂ ਉਹਨੇ ਹਵਾਲਾ ਦਿੱਤਾ, ਕਹਿੰਦਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ 20 ਕੇਸ ਇਹੋ ਜਿਹੇ ਮਿਲ ਗਏ। ਠੀਕ ਹੈ। ਇਕੱਲੇ ਤਰਨਤਾਰਨ ਜ਼ਿਲ੍ਹੇ 'ਚ 20 ਕੇਸ ਇਹੋ ਜਿਹੇ ਮਿਲ ਗਏ ਜਿੱਥੇ ਬੰਦੇ ਜਾ ਚੁੱਕੇ ਨੇ ਇਸ ਦੁਨੀਆ ਤੋਂ ਤੇ ਜਿਨ੍ਹਾਂ ਨੂੰ ਮਰੇ ਹੋਏ ਮਤਲਬ ਕਿ ਸਾਲਾਂ ਹੋ ਗਏ, 5 ਸਾਲ ਤੋਂ ਲੈ ਕੇ 24 ਸਾਲ ਹੋ ਲਏ ਤੇ ਉਹਨਾਂ ਦੇ ਨਾਂ ਤੇ ਲੋਨ ਨੇ ਜੀ। 5 ਬੰਦੇ ਇਹੋ ਜਿਹੇ ਸਾਹਮਣੇ ਜਿਨ੍ਹਾਂ ਨੂੰ 24 ਸਾਲ ਹੋ ਗਏ ਮਰਿਆਂ ਨੂੰ ਤੇ ਉਹਨਾਂ ਦੇ ਨਾਂ ਤੇ ਲੋਨ ਹੈ। ਕਹਿੰਦੇ ਲਓ ਜੀ, ਤੇ ਇਹਦੇ 6 ਸਾਲ ਤੋਂ ਲੈਣ ਦੇਣ ਚੱਲਦਾ ਦਿਖਾਇਆ ਜਾ ਰਿਹਾ। ਇਹਦੇ ਵਿੱਚ ਹੁਣ ਹੈ ਕੀ ਹੈ ਕਿ ਇਹਦੇ ਵਿੱਚ ਤੱਥ ਸਾਹਮਣੇ ਆਉਂਦੇ ਨੇ। 2012 ਦੇ ਵਿੱਚ ਬਖਸ਼ੀਸ਼ ਸਿੰਘ ਦੀ ਮੌਤ ਹੋ ਜਾਂਦੀ ਹੈ ਪ੍ਰਵੀਨ ਜੀ। ਬਖਸ਼ੀਸ਼ ਸਿੰਘ ਨਾਮ ਦਾ ਬੰਦਾ 2012 'ਚ ਉਹ ਮਰਦਾ ਤੇ 2017 'ਚ ਉਹ ਜਿਉਂਦਾ ਦਿਖਦਾ ਖਾਤਿਆਂ 'ਚ ਜੀ। ਬਖਸ਼ੀਸ਼ ਸਿੰਘ ਦੇ ਖਾਤੇ ਦੇ ਵਿੱਚ 2017 'ਚ ਅਚਾਨਕ 39,000 ਰੁਪਏ ਖਾਦ ਲਈ ਤੇ 21,000 ਰੁਪਏ ਨਗਦ ਕਢਾਏ ਜਾਂਦੇ। ਕਹਿੰਦੇ ਜੀ ਉਹਨੇ ਖਾਦ ਪਾਉਣੀ ਹੈ ਖੇਤਾਂ 'ਚ, ਉਹਦੇ ਲਈ ਉਹਨੇ 39,000 ਦਾ ਲੋਨ ਲਿਆ ਤੇ 21,000 ਉਹਨੇ ਨਗਦ ਲੈ ਲਿਆ ਜੀ। ਫੇਰ ਜੀ ਇਹ ਕਰਜ਼ੇ ਦੀ 3280 ਰੁਪਏ ਵਿਆਜ ਵੀ ਉਹ ਅਦਾ ਕਰਦਾ। ਅੱਛਾ, ਵਾਹ। ਵਿਆਜ ਵੀ ਭਰ ਜਾਂਦਾ ਵਿੱਚ। ਠੀਕ ਹੈ। ਉਸ ਤੋਂ ਬਾਅਦ ਜੀ ਫੇਰ ਉਹ 63,000 ਰੁਪਇਆ ਫਿਰ 2021 ਦੇ ਵਿੱਚ ਕਢਾ ਲੈਂਦਾ ਤੇ ਇਸ ਤਰ੍ਹਾਂ ਕਰਦੇ ਕਰਾਉਂਦੇ ਹੁਣ ਉਹਦਾ ਉੱਤੇ 63,000 ਕੁਛ ਰੁਪਏ ਦਾ ਲੋਨ ਖੜਾ ਜੀ। ਕਹਿੰਦੇ ਹੋਰ ਤੇ ਆ ਲੋਨ ਉਹਦੇ ਹੁਣ ਟੱਬਰ ਨੂੰ ਚਿੱਠੀਆਂ ਆਉਣ ਲੱਗੀਆਂ ਕਿ ਲਿਆਓ ਜੀ। ਉਹ ਜਦੋਂ ਘਪਲਾ ਹੁਣ ਸਾਹਮਣੇ ਆਇਆ। ਇਸੇ ਤਰ੍ਹਾਂ ਇੱਕ ਜੋਗਿੰਦਰ ਸਿੰਘ ਹੈ, 2009 'ਚ ਉਹਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਨੂੰ ਹੁਣ ਚਿੱਠੀ ਆ ਰਹੀ ਹੈ ਕਿ 51,000 ਦਾ ਤੁਹਾਡਾ ਕਰਜ਼ਾ ਜੀ। ਠੀਕ ਹੈ। ਬੰਦਾ 2009 'ਚ ਮਰ ਗਿਆ। 22 ਦਸੰਬਰ 1999 ਦਾ ਮਤਲਬ ਕਿ ਮਾਮਲਾ। ਉਹ ਤੋਂ ਬਾਅਦ 2009 ਦੇ ਵਿੱਚ ਉਹਦੀ ਮੌਤ ਹੁੰਦੀ ਹੈ, ਉਹਦਾ ਖਾਤਾ ਬੰਦ ਤੇ 17 ਮਾਰਚ 2017 ਨੂੰ ਜੀ ਉਹਦੇ ਨਾਂ ਤੇ ਲੈਣ ਦੇਣ ਹੁੰਦਾ ਤੇ ਲੈਣ ਦੇਣ ਦੇ ਵਿੱਚ ਉਹਦੇ ਨਾਂ ਤੇ 1,01,400 ਰੁਪਏ ਦਾ ਕਰਜ਼ ਦਿਖਾਇਆ ਜਾਂਦਾ ਕਿ ਮਰਿਆ ਹੋਇਆ ਬੰਦਾ ਕਰਜ਼ ਲੈ ਗਿਆ ਜੀ ਸਾਡੇ ਕੋਲੋਂ। 21 ਦਸੰਬਰ 2022 ਨੂੰ 50,000 ਰੁਪਏ ਜਮ੍ਹਾਂ ਵੀ ਕਰਵਾਉਂਦੇ ਨੇ
ਤੇ ਹੁਣ ਜੋਗਿੰਦਰ ਸਿੰਘ ਉੱਤੇ ਕਹਿੰਦੇ ਬੈਂਕ 51,400 ਰੁਪਏ ਦਾ ਲੋਨ ਦਿਖਾ ਰਿਹਾ ਕਿ ਕਰਜ਼ਦਾਰ ਹੈ ਜੀ ਇੰਨੇ ਲੋਨ ਦਾ। ਇਸੇ ਤਰ੍ਹਾਂ ਇੱਕ ਕੇਸ ਆ ਰਿਹਾ 2008 ਚ ਬੰਦੇ ਦੀ ਮੌਤ ਹੁੰਦੀ ਆ ਜੀ ਤੇ 1 ਲੱਖ ਰੁਪਏ ਦਾ ਹੁਣ ਮੁੰਡੇ ਨੂੰ ਕਰਜ਼ਦਾਰ ਦਿਖਾਇਆ ਜਾ ਰਿਹਾ ਕਿ ਭਾਈ ਆ ਤੇਰਾ ਪਿਓ ਕਰਜ਼ਾ ਛੱਡ ਗਿਆ। ਉਹ ਠੀਕ ਹੈ। 2008 ਤੋਂ ਬਾਅਦ ਲੋਨ ਲਿਆ 2017 ਦੇ ਵਿੱਚ। ਹੂੰ ਸੋ ਆ ਇਸ ਕਹਾਣੀ ਦੇ ਵਿੱਚ ਅਜਿਹੇ 17 ਖਾਤੇ ਇੱਕ ਪਾਸੇ ਸਾਹਮਣੇ ਆ ਰਹੇ ਨੇ, ਜੀ 22 ਕੇਸ ਇੱਕ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਤੇ 500 ਤੋਂ ਵੱਧ ਅਜਿਹੇ ਮਾਮਲੇ ਨੇ ਜਿਨ੍ਹਾਂ 'ਚ ਮਤਲਬ ਕਿ ਮੁਰਦਿਆਂ ਦੇ ਨਾਂ ਤੇ ਵੀ ਲੋਨ ਚੱਲ ਰਿਹਾ ਤੇ ਵਿਭਾਗ ਕਹਿੰਦਾ ਜਾਂਚ ਕਰਾਂਗੇ। ਹੂੰ ਤੇ ਸਵਾਲ ਇਹ ਹੈ ਕਿ ਚਾਹੇ ਉਹ ਬੈਂਕ ਅਧਿਕਾਰੀ ਨੇ, ਚਾਹੇ ਪਿਛਲੇ ਸਹਿਕਾਰਤਾ ਵਿਭਾਗ ਦੇ ਮੰਤਰੀ ਨੇ ਤੇ ਚਾਹੇ ਮੌਜੂਦਾ MLA ਮੰਤਰੀ ਨੇ, ਇਹ ਜੀ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਵਿੱਚ ਕਿਹਦੀ ਸ਼ਹਿ ਤੇ ਹੁੰਦਾ ਇਹ ਕੰਮ। ਕੀ ਅਧਿਕਾਰੀ ਇੰਨੀ ਹਿੰਮਤ ਰੱਖਦੇ ਨੇ ਕਿ ਉਹ ਆਪਣੇ ਦਮ ਤੇ ਕਰ ਲੈਂਦੇ ਨੇ, ਜੀ ਜਾਂ ਹਿੱਸਾ ਪੱਤੀ ਕੋਈ ਵੱਡਾ ਖੇਲ ਚੱਲਦਾ, ਜਾਂ ਇਹ 'ਚ MLA ਮੰਤਰੀਆਂ ਦੀ ਕੋਈ ਸ਼ਮੂਲੀਅਤ ਹੈ ਜਾਂ ਨਹੀਂ, ਜਾਂ ਇੱਥੇ ਵੀ ਕੋਈ ਰੇਸ਼ਮ ਗਰਗ ਵਰਗਾ PA ਤਾਂ ਨਹੀਂ ਕੰਮ ਕਰੀ ਜਾਂਦਾ। ਸੋ ਕੌਣ ਹੈ, ਕਿਹਦੀ ਸ਼ਹਿ ਤੇ ਹੁੰਦਾ, ਇੱਕ ਵੱਡੀ ਜਾਂਚ ਦਾ ਵਿਸ਼ਾ, ਇਸ ਮਸਲੇ ਦੀ ਜਾਂਚ ਹੋਣੀ ਚਾਹੀਦੀ ਆ। ਸੋ ਬਿਲਕੁਲ ਤੁਸੀਂ ਦੁਰਸਤ ਫਰਮਾਇਆ, ਇੱਥੇ ਰਾਸ਼ਨ ਦਾ ਰਾਸ਼ਨ, ਪੈਨਸ਼ਨ ਦਾ ਪੈਨਸ਼ਨ, ਇੱਥੇ ਤਾਂ ਮੁਰਦੇ ਲੋਨ ਵੀ ਲੈਂਦੇ ਨੇ ਤੇ ਉਹ ਕਿਸ਼ਤ ਕਦੇ ਜਮ੍ਹਾਂ ਕਰਾਤੀ, ਕਦੇ ਕਢਾ ਲਈ, ਕਦੇ ਵਧਾ ਲਿਆ। ਸੋ ਇਹ ਸਾਰੀ ਕਹਾਣੀ ਹੈ ਕਿ ਪੰਜਾਬ 'ਚ ਮੁਰਦਿਆਂ ਨੂੰ ਵੀ ਲੋਨ ਮਿਲਦਾ ਪ੍ਰਵੀਨ ਜੀ।